ਤਹਿਰੀਕ ਇਨਸਾਫ ਦੇ ਬਾਨੀ ਇਮਰਾਨ ਖਾਨ ਸਾਹਿਬ ਨੂੰ ਉਹਨਾਂ ਦੀ ਅੱਖ ਦੇ ਇਲਾਜ ਵਾਸਤੇ ਅਡਿਆਲਾ ਜੇਲ੍ਹ 'ਚੋਂ ਲਿਜਾ ਕੇ ਪਿਮਸ ਹਸਪਤਾਲ ਜਾਇਆ ਗਿਆ, ਚੈੱਕਅਪ ਕਰਾਇਆ ਗਿਆ, ਵਾਪਸ ਲੈ ਕੇ ਆਏ ਨੇ। ਹੁਣ ਇੱਕ ਪਾਸੇ ਤਾਂ ਜ਼ਾਹਰੀ ਗੱਲ ਹੈ ਤੁਹਾਡੀ ਜਮਾਤ ਬੜੀ ਦੇਰ ਦੀ ਦਰਖਾਸਤਾਂ ਕਰੀ ਕਿ ਸਾਡੀ ਮੁਲਾਕਾਤਾਂ ਹੋਣ ਦਿਓ, ਮੁਲਾਕਾਤਾਂ ਹੋ ਨਹੀਂ ਰਹੀਆਂ। ਦੂਜੇ ਪਾਸੇ ਉਹਨਾਂ ਦੀ ਬਿਮਾਰੀ ਦਾ ਇਸ਼ੂ ਸਾਹਮਣੇ ਆ ਗਿਆ ਹੈ ਤੇ ਤੁਹਾਡੀ ਪਾਰਟੀ ਜਿਹੜੀ ਹੈ ਇਹ ਕੀ ਸਮਝ ਰਹੀ ਹੈ? ਬਹੁਤ ਸਾਰੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਬਿਮਾਰੀ ਦੇ ਹਵਾਲੇ ਨਾਲ, ਤੁਹਾਡੀ ਪਾਰਟੀ ਬਹੁਤ ਸਾਰੇ ਦਾਅਵੇ ਕਰ ਰਹੀ ਹੈ ਤੇ ਐਕਚੁਅਲ ਸੂਰਤ ਹਾਲ ਕੀ ਹੈ? ਦੇਖੋ, ਗੱਲ ਇਹ ਹੈ ਕਿ ਤੁਸੀਂ ਫਾਰਮਰ ਪ੍ਰਾਈਮ ਮਿਨਿਸਟਰ ਨੂੰ ਰਾਤ ਦੇ ਅੰਧੇਰੇ ਲੈ ਕੇ ਆ ਰਹੇ ਹੋ, ਉਹਨਾਂ ਦੀ ਟ੍ਰੀਟਮੈਂਟ ਕਰਾ ਰਹੇ ਹੋ, ਉਹਦੇ ਬਾਅਦ 3-4 ਦਿਨ ਤੁਸੀਂ ਦੱਸ ਹੀ ਨਹੀਂ ਰਹੇ। ਗਵਰਨਮੈਂਟ ਦੀ ਜ਼ਿੰਮੇਵਾਰੀ ਹੈ हुकूमत की कि वो प्रोटेक्शन दे, वो इंफॉर्मेशन दे, फैमिली को अपडेट रखे, फैमिली को मुतमिन करके रखे। खान साहब के अपने जाती मामले में इमरान खान एक पाकिस्तान का बड़ा ना है, उन्होंने अपना एक इन्हें सब तो ज्यादा प्राइवेट सेक्टर कह लो या फलाई इदारे हस्पताल और हेल्थ केयर जिन्होंने काम किया है, उन्होंने डॉक्टर ने तो उन्होंने कोशिश रखो तो बोर्ड होना चाहिए बकायदा जो इन्वेस्टिगेशन या इंटरवेंशन करे। बहरहाल इतने कोई रूल ऑफ लॉ तो है नहीं। ਤੇ ਹੁਣ ਸਾਡਾ ਜਿਹੜਾ ਮੁਤਾਲਬਾ ਹੈ ਉਹ ਵੀ ਕਲੀਅਰ ਹੈ ਕਿ ਸਾਡਾ ਸਾਡੇ ਜਿਹੜੇ ਡਾਕਟਰ ਨੇ ਇਮਰਾਨ ਖਾਨ ਦੇ ਉਹਨਾਂ ਕੋਲੋਂ ਇਨਵੈਸਟੀਗੇਸ਼ਨ ਕਰਾਈ ਜਾਏ, ਰਿਵਿਊ ਕਰਾਇਆ ਜਾਏ। ਲੇਕਿਨ ਹੁਣ ਅਸੀਂ ਜਿਹੜੀ ਮੇਨ ਗੱਲ ਹੈ ਸਾਡੀ ਉਹ ਹੈ ਕਿ ਅਸੀਂ ਹੁਣ ਇਮਰਾਨ ਖਾਨ ਦੀ ਰਿਹਾਈ ਵਾਸਤੇ ਇਤਜਾਜ ਕਰਨਾ ਹੈ ਔਰ ਡਿਮਾਂਡ ਕਰਨੀ ਹੈ। ਤੇ ਬਿਲਕੁਲ ਅਬ ਸਾਡਾ ਜਿਹੜਾ ਹੁਣ ਖਬਰ ਹੈ ਉਹ ਮੇਰੇ ਖਿਆਲ ਨਾਲ ਖਤਮ ਹੋ ਗਿਆ। ਖਬਰ ਸਾਡੇ ਨਾਲ ਹੁਣ ਅਸੀਂ ਜਿਹੜਾ ਪ੍ਰੋਪਰ ਇਤਜਾਜੀ ਪੋਲਿਟਿਕਸ ਕਰਨੀ ਹੈ। ਅਸੀਂ ਕੱਲ ਰਾਤ ਵੀ ਸੁਬਾਹ ਤੱਕ ਇਤਜਾਜ ਕੀਤਾ ਅਡਿਆਲਾ ਦੇ ਬਾਅਦ ਸੀਐਮ ਵੇਲਾ ਫਿੱਕੀ ਸਾਹਿਬ ਗਏ ਹੋਏ ਸੀ। ਅੱਜ ਵੀ ਤੁਸੀਂ ਦੇਖੋ ਸੁਪਰੀਮ ਕੋਰਟ ਅਸੀਂ ਜਮ੍ਹਾਂ ਕਰਾਈ ਹੈ ਦਰਖਾਸਤ ਕਿ ਚੀਫ ਜਸਟਿਸ ਇੰਟਰਵੈਂਸ਼ਨ ਕਰਨ ਤੇ ਮੁਲਾਕਾਤ ਕਰਾਏ ਸੀਐਮ ਦੀ ਤੇ ਖਾਨ ਸਾਹਿਬ ਦੀ, ਉੱਥੇ ਵੀ ਇਤਜਾਜ ਚੱਲ ਰਿਹਾ। ਉਹਦੇ ਬਾਅਦ ਅਸੀਂ ਹੁਣ ਇਤਜਾਜ ਦਾ ਸਿਲਸਿਲਾ ਜਾਰੀ ਰੱਖਣਾ ਹੈ ਔਰ ਅਸੀਂ ਇਤਜਾਜ ਦਾ ਸਿਲਸਿਲਾ बढ़ाना है आगे जाके और बाकायदा तौर पर सिस्टम से प्रेशर डालना है। सही खालिद यूम साहब बानी पीटीआई ਦੇ ਜਿਹੜਾ ਅਡਿਆਲਾ ਜੇਲ੍ਹ ਤੇ ਪਿਮਸ ਦਾ ਸਫ਼ਰ ਹੈ, ਹਾਲਾਂਕਿ ਕਹਿਣ ਨੂੰ ਸਿਰਫ 20 ਮਿੰਟ ਰੁਕੇ ਨੇ ਉੱਥੇ, ਲੇਕਿਨ ਇਹਨੇ ਇੱਕ ਬੜਾ ਇਰਤਾਸ਼ ਪੈਦਾ ਕਰਤਾ ਹੈ, ਹਲਚਲ ਮਚਾਤੀ ਹੈ ਹਰ ਪਾਸੇ। ਜ਼ਾਹਰੀ ਗੱਲ ਹੈ ਕਿ ਇਹ ਤੇ ਗੱਲ ਠੀਕ ਹੈ ਕਿ ਬਾਨੀ ਪੀਟੀਆਈ ਦੇ ਕਰੋੜਾਂ ਚਾਹਣ ਵਾਲੇ ਹੈ ਨੇ, ਇੱਕ ਪਰੇਸ਼ਾਨੀ ਦਾ ਅੰਸਰ ਹੁੰਦਾ ਹੈ, ਪਾਰਟੀ ਦੇ ਅੰਦਰ ਇੱਕ ਬੇਚੈਨੀ ਆਉਂਦੀ ਹੈ। ਤੁਸੀਂ ਇਸ ਸਾਰੇ ਮਾਮਲੇ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਅੱਛਾ ਰਿਜ਼ਵਾਨ ਸਾਹਿਬ, ਇਸ ਤੋਂ ਪਹਿਲੇ ਵੀ ਬਾਨੀ ਪੀਟੀਆਈ ਦੀ ਸਿਹਤ ਦਾ ਇਸ਼ੂ ਜਿਹੜਾ ਉਹ ਸਾਹਮਣੇ ਆਇਆ ਸੀ ਔਰ ਉਹਦੇ 'ਤੇ ਵੀ ਬੜਾ ਇਹ ਮਾਮਲਾ ਜਿਹੜਾ ਸੀ ਉਹ ਹਾਈਲਾਈਟ ਹੋਇਆ ਸੀ ਔਰ ਉਸ ਤੋਂ ਬਾਅਦ ਹੁਣ ਇਹ ਦੁਬਾਰਾ ਜਿਹੜਾ ਉਹਨਾਂ ਦੀ ਬਿਮਾਰੀ ਦਾ ਇਸ਼ੂ ਜਿਹੜਾ ਉਹ ਸਾਹਮਣੇ ਆਇਆ ਵੇ, ਹਾਈਲਾਈਟ ਹੋ ਰਿਹਾ ਔਰ ਇਹਦੇ ਨਤੀਜੇ ਦੇ ਵਿੱਚ ਜਿਹੜਾ ਪੀਟੀਆਈ ਹੈ ਉਹ ਇਤਜਾਜ ਵੀ ਕਰ ਰਹੀ ਹੈ, ਧਰਨਾ ਵੀ ਦੇ ਰਹੀ ਹੈ ਔਰ ਮੈਂ ਸਮਝਦਾ ਕਿ ਇਹ ਐਸਾ ਇੱਕ ਇਸ਼ੂ ਹੈ, ਇਹ ਬੜਾ ਜਿਹੜਾ ਇਹਦੇ ਉੱਤੇ ਉਹਨਾਂ ਦੀ ਫੈਮਿਲੀ ਨੂੰ ਜਾਂ ਉਹਨਾਂ ਦੇ ਡਾਕਟਰਸ ਨੂੰ ਐਕਸੈਸ ਜਿਹੜੀ ਹੈ ਉਹ ਹੋਣੀ ਚਾਹੀਦੀ ਸੀ ਔਰ ਇਹਦੇ ਵਿੱਚ ਜਿਹੜਾ ਅਗਰ ਉਹਨਾਂ ਨੂੰ ਹਸਪਤਾਲ ਇਲਾਜ ਦੇ ਵਾਸਤੇ ਲੈ ਕੇ ਲਾਇਆ ਗਿਆ ਸੀ ਤੇ ਉਹਦੇ ਬਾਰੇ ਵੀ ਚਲੋ 4 ਦਿਨ ਬਾਅਦ ਜਿਹੜਾ ਉਹ ਤਫਸੀਲਾਤ ਆਈਆਂ ਨੇ, ਲੇਕਿਨ ਅਗਰ ਪਹਿਲੇ ਵੀ ਆ ਜਾਂਦੀਆਂ ਤਾਂ ਉਹਦੇ 'ਚ ਕੋਈ ਹਰਜ ਨਹੀਂ ਸੀ ਔਰ ਇਹ ਇਸ ਵਾਸਤੇ ਅਹਿਮ ਹੈ। ਇਹ ਜਿਹੜਾ ਪੀਟੀਆਈ ਦੇ ਜਿਹੜੇ ਇਤਜਾਜ ਦੀ ਕਾਲ ਹੈ ਉਸ ਕਾਲ ਤੋਂ ਚੰਦ ਦਿਨ ਪਹਿਲੇ ਜਿਹੜਾ ਇਹ ਦੁਬਾਰਾ ਉਹਨਾਂ ਦੀ ਸਿਹਤ ਦਾ ਇਸ਼ੂ ਬਣਿਆ ਔਰ ਪੀਟੀਆਈ ਜਿਹੜੀ ਹੈ ਉਹ ਭਰਪੂਰ ਇਸ ਇਸ਼ੂ ਦੇ ਉੱਤੇ ਖੇਲਣਾ ਚਾਹੁੰਦੀ ਹੈ ਔਰ ਇਸ ਤੋਂ ਪਹਿਲੇ ਵੀ ਜਿਹੜਾ ਪੀਟੀਆਈ ਨੇ ਇਤਜਾਜ ਦੇ ਹਵਾਲੇ ਨਾਲ ਵੀ ਜਿਹੜਾ ਉਹ ਕਾਫੀ ਆਪਣਾ ਅਲਟੀਮੇਟਮ ਜਿਹੜਾ 8 ਫਰਵਰੀ ਦਾ ਦਿੱਤਾ ਹੈ ਔਰ ਇਹਦੇ ਵਿੱਚ ਹੁਣ ਦੇਖਣਾ ਹੈ ਕਿ ਪੀਟੀਆਈ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਜਿਹੜਾ ਇਸ ਹਵਾਲੇ ਨਾਲ ਇਤਜਾਜ ਉਹਨੂੰ ਕਿਸ ਕਦਰ ਕੋਈ ਨਤੀਜਾ ਖੇਜ਼ ਬਣਾ ਸਕਦੀ ਹੈ ਕਿ ਨਹੀਂ, ਇਹ ਤਾਂ ਹੁਣ 8 ਫਰਵਰੀ ਤੋਂ ਹੀ ਕਾਲ ਦੇ ਵਕਤ ਹੀ ਪਤਾ ਲੱਗੇਗਾ। ਲੇਕਿਨ ਇਹ ਜਿਹੜਾ ਇਸ਼ੂ ਜੇ ਇਹ ਜਿਹੜਾ ਉਹਨਾਂ ਦੀ ਅੱਖ ਦਾ ਆਪਰੇਸ਼ਨ ਦਾ ਇਸ਼ੂ ਹੈ, ਇਹਦੇ ਨਾਲ ਉਹਨਾਂ ਦੇ ਕਈ ਹੋਰ ਵੀ ਮਸਾਇਲ ਸਾਹਮਣੇ ਆਏ ਨੇ। ਉਹਨਾਂ ਦੇ ਦੰਦ ਦਾ ਇਸ਼ੂ ਵੀ ਆਇਆ ਵੇ, ਉਹਨਾਂ ਦੇ ਕੰਨਾਂ ਦਾ ਇਸ਼ੂ ਜਿਹੜੀ ਸੀਟੀ ਵੱਜਦੀ ਰਹਿੰਦੀ ਹੈ ਉਹ ਵੀ ਇਸ਼ੂ ਆਇਆ ਵੇ ਔਰ ਜਿਹੜੇ ਮਸਾਇਲ ਅਸਲ ਜਿਹੜੇ ਨੇ ਉਹ ਮੁਲਾਕਾਤ ਨਾ ਹੋਣ ਦੀ ਵਜ੍ਹਾ ਤੋਂ ਵੀ ਪੈਦਾ ਹੋ ਰਹੇ ਨੇ ਔਰ ਅਗਰ ਉਹਨਾਂ ਦੇ ਫੈਮਿਲੀ ਦੀ ਮੁਲਾਕਾਤ ਹੋਏ, ਵਕੀਲਾਂ ਦੀ ਮੁਲਾਕਾਤ ਹੋਏ ਜਾਂ ਕੋਈ ਹੋਰ ਐਕਸੈਸ ਹੋਏ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਸ ਕਦਰ ਹਾਈਲਾਈਟ ਸ਼ਾਇਦ
ਨਾ ਹੁੰਦੀਆਂ ਔਰ ਮੈਂ ਸਮਝਦਾ ਕਿ ਕਿਸੇ ਵੀ ਜਿਹੜਾ ਕੋਈ ਵੀ ਕੈਦੀ ਹੋਏ ਉਹਦਾ ਹੱਕ ਹੈ ਕਿ ਉਹਦਾ ਮੁਨਾਸਬ ਇਲਾਜ ਹੋਣਾ ਚਾਹੀਦਾ ਹੈ ਔਰ ਉਸ ਸਿਲਸਿਲੇ ਦੇ ਵਿੱਚ ਹੀ ਜਿਹੜਾ ਉਹਨਾਂ ਦੇ ਮੁਨਾਸਬ ਇਲਾਜ ਵਾਸਤੇ ਜਿਹੜਾ ਉਹਨਾਂ ਦੇਖੋ ਜੀ ਹਸਪਤਾਲ ਲਗਾਇਆ ਗਿਆ ਇਲਾਜ ਜਿਹੜਾ ਹਰ ਕੈਦੀ ਦਾ ਬੁਨਿਆਦੀ ਹੱਕ ਹੈ, ਖਾਸ ਤੌਰ ਤੇ ਐਡਾ ਵੱਡਾ ਸਿਆਸਤਦਾਨ। ਜ਼ਾਹਿਰ ਗੱਲ ਹੈ ਮੀਆਂ ਨਵਾਜ਼ ਸਾਹਿਬ ਜੇਲ੍ਹਾਂ 'ਚ ਰਹਿ ਕੇ ਆਏ ਨੇ, ਜ਼ਰਦਾਰੀ ਸਾਹਿਬ ਨੇ ਜੇਲ੍ਹਾਂ ਕੱਢੀਆਂ ਨੇ, ਸ਼ਬਾਸ਼ੀ ਸਾਹਿਬ ਵੀ ਰਹਿ ਕੇ ਆਏ ਨੇ, ਤੇ ਇਹ ਤੇ ਵਾਰੀਆਂ ਲੱਗੀਆਂ ਹੋਈਆਂ ਸਾਡੇ ਪਾਕਿਸਤਾਨ ਦੇ ਵਿੱਚ। ਜਿਹੜਾ ਅੱਜ ਹੁਕੂਮਤ 'ਚ ਕੱਲ੍ਹ ਨੂੰ ਉਹਦੇ ਨਾਲ ਵੀ ਵਾਕਿਆ ਹੋ ਸਕਦਾ ਹੈ। ਤੇ ਲੇਕਿਨ ਇਹ ਤਾਂ ਗੱਲ ਠੀਕ ਹੈ ਕਿ ਇਲਾਜ ਜਿਹੜਾ ਹੈ ਉਹ ਹਰ ਕੈਦੀ ਦਾ ਬੁਨਿਆਦੀ ਹੱਕ ਹੈ। ਜਿਹੜੇ ਤਹਿਰੀਕ ਇਨਸਾਫ ਦੇ ਸਾਡੇ ਸਾਥੀ ਨਾਲ ਸਨ, ਸ਼ਾਯਾਨ ਸਾਹਿਬ, ਉਹਨਾਂ ਸਾਡਾ ਰਾਬਤਾ ਜਿਹੜਾ ਹੈ ਉਹ ਮੁਨਕਤਾ ਹੋਇਆ ਥੋੜੀ ਦੇਰ ਵਾਸਤੇ, ਕੋਸ਼ਿਸ਼ ਕਰ ਰਹੇ ਹਾਂ ਦੁਬਾਰਾ ਜੁੜ ਜਾਵੇ ਉਹਨਾਂ ਦੇ ਨਾਲ। ਚੋਈ ਸਾਹਿਬ ਇਹ ਦੱਸੋ ਕਿ ਜਿਹੜਾ ਇਹ ਫਿਰ ਅਫਵਾਹਾਂ ਫੈਲ ਗਈਆਂ ਨੇ ਕਿ ਜੀ ਕੋਈ ਡੀਲ ਹੋ ਰਹੀ ਹੈ, ਕੋਈ ਸਾਡੇ ਬੜੇ ਸੀਨੀਅਰ ਸਾਫੀ ਨੇ ਮਾਲਕ ਸਾਹਿਬ, ਉਹ ਕਹਿੰਦੇ ਪਏ ਨੇ ਕਿ ਇਸਟੈਬਲਿਸ਼ਮੈਂਟ ਦੀ ਤੇ ਬਾਨੀ PTI ਦਰਮਿਆਨ ਕੋਈ ਰਾਬਤੇ ਉਸਤਵਾਰ ਹੋਏ ਨੇ। ਇਹ ਵੈਸੇ ਤਾਂ ਅਫਵਾਹਾਂ ਚੱਲਦੀਆਂ ਰਹਿੰਦੀਆਂ ਨੇ, ਲੇਕਿਨ ਇਹ ਦੱਸੋ ਕਿ ਅਗਰ ਰਾਬਤੇ ਦੁਬਾਰਾ ਹੋਏ ਨੇ ਤੇ ਹੁਣ ਪਸ ਮੰਜ਼ਰ ਤੇ ਕੌਣ ਕਰਾਏਗਾ? ਹੁਣ ਤੇ ਗਲੀ ਨੂੰ ਗੱਡਾਪੁਰ ਵੀ ਨਹੀਂ ਹੈਗੇ, ਸੁਹੇਲ ਅਫਰੀਦੀ ਸਾਹਿਬ ਨੇ ਵੈਸੇ ਨਹੀਂ ਬੰਦੀ ਪਈ ਇਸਟੈਬਲਿਸ਼ਮੈਂਟ ਦੀ। ਅੱਛਾ ਦੇਖੋ ਰਿਜ਼ਵਾਨ ਸਾਹਿਬ, PTI ਦੇ ਕੋਈ ਪਹਿਲੀ ਦਫਾ ਰਾਬਤੇ ਇਸਟੈਬਲਿਸ਼ਮੈਂਟ ਨਾਲ ਜਾਂ ਹੁਕੂਮਤ ਦੇ ਨਾਲ ਨਹੀਂ ਹੋ ਰਹੇ। ਇਹ ਰਾਬਤੇ ਜਿਹੜੇ ਨੇ ਇਹ ਹਮੇਸ਼ਾ ਰਹਿੰਦੇ ਨੇ ਔਰ ਪਿਛਲੇ 3 ਸਾਲ ਤੋਂ ਮੌਜੂਦ ਨੇ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਰਾਬਤੇ ਜਿਹੜੇ ਨੇ ਇਹ ਨਤੀਜਾ ਖੇਜ਼ ਕਿਉਂ ਨਹੀਂ ਸਾਬਤ ਹੁੰਦੇ? ਉਹ ਪਹਿਲੇ ਵੀ ਮੌਕੇ ਆਏ ਜੇ ਬੜੇ 26 ਨਵੰਬਰ ਨੂੰ ਵੀ ਬੜਾ ਇੱਕ ਮੌਕਾ ਜਿਹੜਾ ਜੇ ਉਸ ਇਤਜਾਜ ਦੇ ਵਿੱਚ ਵੀ PTI ਨੂੰ ਮਿਲਿਆ ਔਰ ਹੁਕੂਮਤ ਜਿਹੜੀ ਹੈ ਉਹ ਕਾਫੀ ਇਸ ਮਾਮਲੇ ਤੇ ਜਿਹੜਾ ਨਾ ਉਹ ਲਚਕ ਦਿਖਾਉਣ ਤੇ ਰਿਜ਼ਵਾਨ ਸਾਹਿਬ ਤਿਆਰ ਹੋ ਗਈ ਸੀ ਔਰ ਕਾਫੀ ਜਿਹੜਾ ਉਹ PTI ਨੂੰ ਤੇ ਬਾਨੀ PTI ਨੂੰ ਜਿਹੜਾ ਉਹ ਰਿਲੀਫ ਦੇਣ ਦੀਆਂ ਗੱਲਾਂ ਵੀ ਹੋ ਰਹੀਆਂ ਸਨ, ਉਹਨਾਂ ਨੂੰ ਬਣੀ ਗੱਲਾਂ ਸ਼ਿਫਟ ਕਰਨ ਦੀਆਂ ਗੱਲਾਂ ਵੀ ਹੋ ਰਹੀਆਂ ਸਨ। ਤੇ ਲੇਕਿਨ ਜਿਹੜਾ ਸੀ ਉਸ ਵੇਲੇ ਵੀ ਜਿਹੜੀ ਆਪਣਾ ਬਾਨੀ PTI ਦੀ ਅਹਿਲੀਆ ਸਨ ਬੁਸ਼ਰਾ ਬੀਬੀ, ਉਹਨਾਂ ਦਾ ਜਿਹੜਾ ਰਵੱਈਆ ਸੀ ਉਹ ਰਵੱਈਏ ਦੀ ਨਜ਼ਰ ਜਿਹੜਾ ਉਹ ਸਾਰਾ ਇਹ ਮਾਮਲਾ ਸਾਰੀ ਬਾਤਚੀਤ ਕਾਫੀ ਕਰੀਬ ਪਹੁੰਚ ਗਿਆ ਸੀ ਔਰ ਉਹਨਾਂ ਦੀ ਵਜ੍ਹਾ ਤੋਂ ਇਹ ਮਾਮਲਾ ਸਿਰੇ ਨਹੀਂ ਚੜ ਸਕਿਆ। ਚੋ ਸਾਹਿਬ ਇੱਥੇ ਇੱਕ ਗੱਲ ਹੈ ਕਿ ਵੈਸੇ ਹੁਣ ਤੇ ਬੁਸ਼ਰਾ ਬੀਬੀ ਜਿਹੜੇ ਹਨ ਕਾਫੀ ਅਰਸੇ ਤੋਂ ਉਹ ਪਸ ਮੰਜ਼ਰ ਤੇ ਨੇ, ਇੱਕ ਤਾਂ ਵੈਸੇ ਕੈਦ ਨੇ, ਲੇਕਿਨ ਉਹਨਾਂ ਦੇ ਹਵਾਲੇ ਨਾਲ ਕੋਈ ਬਿਆਨ ਕੋਈ ਗੱਲਬਾਤ ਨਹੀਂ ਹੈ। ਔਰ ਇੱਕ ਚੀਜ਼ ਹੋਰ ਕਿ ਹਲੀਮਾ ਖਾਨ ਸਾਹਿਬਾ ਦੀ ਵੀ ਪਿਛਲੇ 3-4 ਹਫ਼ਤਿਆਂ 'ਚ ਕੋਈ ਥੋੜੀ ਜਿਹੀ ਸਪੀਡ ਸਲੋ ਹੋਈ ਹੈ ਕਿ ਉਹਨਾਂ ਦਾ ਜਿਹੜੀ ਹਰ ਵੇਲੇ ਪਾਰਟੀ ਦੇ ਅੰਦਰ ਇੱਕ ਹੁੰਦਾ ਸੀ ਨਾ ਜ਼ੋਰ ਜ਼ਬਰਦਸਤੀ ਵਾਲੀ ਗੱਲ ਜਾਂ ਉਹਨਾਂ ਦਾ ਜ਼ਿਆਦਾ ਜ਼ਿਕਰ ਹੋਣਾ, ਉਹ ਚੀਜ਼ ਨਜ਼ਰ ਨਹੀਂ ਆ ਰਹੀ। ਅੱਛਾ ਦੇਖੋ ਰਿਜ਼ਵਾਨ ਸਾਹਿਬ, ਬਾਨੀ PTI ਨੂੰ ਰਿਲੀਫ ਦੇਣ ਵਾਸਤੇ, ਜੇਲ੍ਹ ਚੋਂ ਕੱਢਣ ਵਾਸਤੇ 2 ਹੀ ਤਰੀਕੇ ਨੇ। ਉਹ ਤਰੀਕੇ ਨੇ, ਇੱਕ ਤੇ ਤਰੀਕਾ ਇਹ ਵੇ ਕਿ PTI ਦੀ ਕਿਆਦਤ ਤੇ PTI ਜਮਾਤ ਜਿਹੜੀ ਹੈ ਉਹ ਇੰਨਾ ਪ੍ਰੈਸ਼ਰ ਜਿਹੜਾ ਨਾ ਉਹ ਡਿਵੈਲਪ ਕਰਦੇ, ਇੰਨੇ ਵੱਡੇ ਪਾਵਰ ਸ਼ੋਅ ਕਰਦੇ ਜਿਹਦੇ ਨਤੀਜੇ 'ਚ ਹੁਕੂਮਤ ਜਿਹੜੀ ਹੈ ਉਹ ਦਬਾਅ ਦਾ ਸ਼ਿਕਾਰ ਹੋ ਜਾਏ। ਲੇਕਿਨ PTI ਦੀ ਕਿਆਦਤ ਜਿਹੜੀ ਹੈ, ਤਨਜ਼ੀਮ ਜਿਹੜੀ ਹੈ, ਉਹ ਤੇ ਇਹ ਦਬਾਅ ਪੈਦਾ ਕਰਨ ਦੇ ਵਿੱਚ ਉਹ ਨਾਕਾਮ ਹੋ ਗਈ।